ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਮਾਰੀ ਦੀ ਹੈ ਨਜ਼ਰ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਗੁਰਪ੍ਰੀਤ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ GNLube ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਬੀਮਾ ਸੋਹਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਤੇ ਜੇਕਰ ਮਿੰਟੂ ਜੀ ਆਈਏ ਤਾਂ ਦੁਖਦ ਖਬਰ ਆਉਂਦੀ ਹੈ ਕਿ ਅਜੀਤ ਪਵਾਰ ਪਰਿਵਾਰ ਦੇ ਵੱਡੇ ਚਿਹਰੇ ਨੇ। 6 ਵਾਰ ਸ਼ਾਇਦ ਹੁਣ ਤੱਕ ਇਹਨਾਂ ਨੇ ਸ਼ਪਥ ਚੱਕ ਲਈ ਸੀ ਤੇ ਇਹਨਾਂ ਦਾ ਕਹਿੰਦੇ ਅੱਜ ਜਹਾਜ਼ ਕ੍ਰੈਸ਼ ਹੋ ਗਿਆ। ਬਿਲਕੁਲ ਟਿਕਾਣੇ ਤੇ ਪਹੁੰਚ ਕੇ ਕ੍ਰੈਸ਼ ਹੋ ਗਿਆ। ਕੀ ਕਾਰਨ ਰਹੇ? 5 ਸਵਾਰਾਂ ਦੀ ਮੌਤ ਹੋ ਗਈ ਹੈ। ਪਾਇਓ ਜ਼ਰਾ ਚਾਨਣਾ। ਹਾਂਜੀ ਗੁਰਪ੍ਰੀਤ, ਇਹ ਬੜੀ ਦੁਖਦ ਖਬਰ ਹੈ। ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਹੈ ਕਿ ਗੁਜਰਾਤ ਦੇ, ਮਹਾਰਾਸ਼ਟਰ ਤੇ ਗੁਜਰਾਤ ਜੀ ਕਿਸੇ ਵੇਲੇ ਤੇ ਜੇ ਤੁਸੀਂ ਬੰਬੇ ਪ੍ਰੈਜ਼ੀਡੈਂਸੀ ਨੂੰ ਦੇਖੋਗੇ ਤਾਂ ਇੱਕੋ ਹੀ ਸੀਗਾ ਨਾ। ਬਾਅਦ ਦੇ ਵਿੱਚ ਗੁਜਰਾਤ ਅਲੱਗ ਸਟੇਟ ਬਣਿਆ। ਤਾਂ ਜੀ ਗੁਜਰਾਤ ਦੇ ਜਿਹੜੇ ਫਾਰਮਰ ਚੀਫ ਮਿਨਿਸਟਰ ਸੀ ਰੂਪਾਨੀ, ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਾਲ ਉਹ ਇੱਕ ਕ੍ਰੈਸ਼ ਦੇ ਵਿੱਚ ਮਾਰੇ ਗਏ ਸਨ। ਤਾਂ ਬਿਲਕੁਲ ਇੱਧਰ ਹੁਣ ਇਹ ਵੱਡੀ ਖਬਰ ਆ ਰਹੀ ਆ। ਦੇਖੋ, ਅਜੀਤ ਪਵਾਰ ਸ਼ਰਦ ਪਵਾਰ ਦਾ ਸਕਾ ਭਤੀਜਾ ਸੀ। ਸ਼ਰਦ ਪਵਾਰ ਕੌਣ ਬੋਲੇ ਤਾਂ ਜਿਹੜੇ ਕਿ NCP ਵਾਲੇ ਆ। NCP ਕੌਣ? ਇਹ ਕਾਂਗਰਸ। ਮੈਂ ਜਿਵੇਂ ਹਮੇਸ਼ਾ ਤੁਹਾਨੂੰ ਕਹਿੰਦਾ ਕਿ ਕਾਂਗਰਸ ਚੋਂ ਨਿਕਲੀਆਂ ਬਹੁਤ ਸਾਰੀਆਂ ਸ਼ਾਖਾ ਨੇ। ਬਿਲਕੁਲ ਤ੍ਰਿਣਮੂਲ ਕਾਂਗਰਸ ਜਾਂ NCP, ਇਹ ਸਾਰੇ ਕਾਂਗਰਸ ਦੇ ਹੀ ਆਪਣੇ ਮਤਲਬ ਕਿ ਲੀਡਰ ਸੀਗੇ ਕਿਸੇ ਟਾਈਮ। ਅੱਛਾ, ਅਜੀਤ ਪਵਾਰ ਬਾਰੇ ਕਿਸੇ ਟਾਈਮ ਤੇ ਨਰਿੰਦਰ ਮੋਦੀ ਹੋਰਾਂ ਨੇ ਜਾ ਕੇ ਉੱਥੇ ਕਿਹਾ ਸੀ ਮਹਾਰਾਸ਼ਟਰ ਦੇ ਵਿੱਚ ਕਿ ਚੱਕੀ ਪੀਸਿੰਗ, ਇਹਦੇ ਤੋਂ ਮੈਂ ਚੱਕੀ ਪਿਸਾਊਂਗਾ। ਪਰ ਕਿਉਂਕਿ ਜੀ ਫਿਰ ਸੱਤਾ ਦੀ ਚਟਨੀ ਇਹਨਾਂ ਨੇ ਚਖਣੀ ਸੀਗੀ ਕਿ ਫਿਰ ਅਜੀਤ ਪਵਾਰ ਤੋਂ ਇਸ ਪਰਿਵਾਰ ਦੇ ਵਿੱਚ ਬਗਾਵਤ ਕਰਵਾਈ ਜਾਂਦੀ ਹੈ, ਪਾਰਟੀ ਤੁੜਵਾਈ ਜਾਂਦੀ ਹੈ। ਫਿਰ ਤੁਸੀਂ ਵੇਖਿਆ ਹੋਣਾ, ਉਹ ਇੱਕ ਐਪੀਸੋਡ ਵੀ ਹੁੰਦਾ ਹੈ ਜਦੋਂ ਭਗਤ ਸਿੰਘ ਕੋਸ਼ਿਆਰੀ ਗਵਰਨਰ ਹੁੰਦੇ ਸੀ ਤੇ ਇਹਨਾਂ ਨੂੰ ਮੂੰਹ ਨੇਰੇ ਸਹੁੰ ਚੁਕਾ ਦਿੱਤੀ ਗਈ ਸੀਗੀ। ਉਹ ਵੀ ਐਪੀਸੋਡ ਇਸੇ ਪ੍ਰਕਰਨ ਦਾ ਹਿੱਸਾ ਆ। ਪਰ ਬਾਅਦ ਦੇ ਵਿੱਚ ਇਹ ਬੰਦੇ ਮਤਲਬ ਕਿ ਸ਼ੁਰੂ ਚ ਲੱਗ ਰਿਹਾ ਸੀਗਾ ਕਿ ਜ਼ੀਰੋ ਰਹਿਣਗੇ, ਪਰ ਸ਼ਿੰਦੇ ਹੋਇਆ ਜਾਂ ਅਜੀਤ ਪਵਾਰ ਹੋਇਆ, ਖੱਟ ਗਏ ਤੇ ਡਿਪਟੀ ਚੀਫ ਮਿਨਿਸਟਰ, ਮਹਾਰਾਸ਼ਟਰ ਵਰਗੇ ਸੂਬੇ ਦਾ ਡਿਪਟੀ ਚੀਫ ਮਿਨਿਸਟਰ ਬਣਨਾ ਬੜੀ ਵੱਡੀ ਗੱਲ ਹੁੰਦੀ ਆ ਗੁਰਪ੍ਰੀਤ। ਵੈਸੇ ਤੇ ਡਿਪਟੀ ਚੀਫ ਜੀ ਮਿਨਿਸਟਰ ਕੋਈ ਬਿਲਕੁਲ ਸੰਵਿਧਾਨਕ ਤੌਰ ਤੇ ਅਹੁਦਾ ਨਹੀਂ ਹੈ, ਪਰ ਪਾਵਰ ਬਹੁਤ ਹੋ ਜਾਂਦੀ ਹੈ ਜਦੋਂ ਤੁਸੀਂ ਮਹਾਰਾਸ਼ਟਰ ਵਰਗੇ ਸੂਬੇ ਦੇ ਡਿਪਟੀ ਬਣਦੇ ਆ। ਤਾਂ ਬਹਰਹਾਲ ਇੱਥੇ ਹੁਣ ਤੁਹਾਨੂੰ ਪਤਾ ਹੀ ਆ, ਇਲੈਕਸ਼ਨ ਜਿਹੜੇ ਆ ਉਹ ਹੋ ਰਹੇ ਆ। ਮੁੰਬਈ ਦੇ ਵਿੱਚ ਤੇ ਹੋ ਗਿਆ, ਪੂਨੇ ਦੇ ਵਿੱਚ 5 ਫਰਵਰੀ ਨੂੰ ਹੋਣ ਵਾਲੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਸੀਗੇ, ਉਸ ਸੰਬੰਧ ਦੇ ਵਿੱਚ ਇਹਨਾਂ ਨੇ 4 ਰੈਲੀਆਂ ਨੂੰ ਸੰਬੋਧਨ ਕਰਨਾ ਸੀਗਾ। ਸਵੇਰੇ ਮੁੰਬਈ ਤੋਂ 8:10 ਤੇ ਰਵਾਨਾ ਹੁੰਦੇ ਨੇ ਤੇ ਜਿਹੜੇ ਕੇਂਦਰੀ ਐਵੀਏਸ਼ਨ ਮਿਨਿਸਟਰ ਆ ਉਹਨਾਂ ਦੇ ਦੱਸਣ ਦੇ ਮੁਤਾਬਕ ਕਿ ਪਾਇਲਟ ਨੇ ਬਾਰਾਮਤੀ 에ਅਰਪੋਰਟ ਤੇ ਲੈਂਡਿੰਗ ਦੀ ਕੋਸ਼ਿਸ਼ ਕੀਤੀ, ਲੇਕਿਨ ਰਨਵੇ ਸਾਫ਼ ਨਹੀਂ ਦਿਖਾਈ ਦਿੱਤਾ ਤਾਂ ਪਲੇਨ ਨੂੰ ਦੁਬਾਰਾ ਉਚਾਈ ਤੇ ਲੈ ਗਏ। ਪਹਿਲੀ ਕੋਸ਼ਿਸ਼ ਨਾਕਾਮ ਰਹਿਣ ਤੋਂ ਬਾਅਦ ਬਾਰਾਮਤੀ ਦੇ ਰਨਵੇ 11 ਤੇ ਜਦੋਂ ਦੁਬਾਰਾ ਲੈਂਡਿੰਗ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦਰਮਿਆਨ ਜੋ ਜਹਾਜ਼ ਸੀ ਉਹ ਰਨਵੇ ਤੋਂ ਪਹਿਲਾਂ ਹੀ ਡਿੱਗ ਪਿਆ ਤੇ ਉਹਦੇ ਵਿੱਚ ਅੱਗ ਲੱਗ ਗਈ। ਮੈਂ ਵੀ ਵਿਜ਼ੂਅਲ ਦੇਖੇ ਨੇ, ਵੀਡੀਓ ਦੇਖੀ ਆ ਕਿ ਜਿਵੇਂ ਆਪਾਂ ਅੱਗ ਦਾ ਗੋਲਾ ਦੇਖਦੇ ਆ ਕਿ ਭੰਬੂਕੇ 'ਚ ਹੀ ਬਦਲ ਗਿਆ ਇਹ ਜਹਾਜ਼। ਤਾਂ ਖੈਰ ਹੁਣ ਇਹਦੀ ਇਨਕੁਆਇਰੀ ਜਿਹੜੀ ਆ ਉਹ ਜੀ ਸਟਾਰਟ ਹੋ ਗਈ ਆ। ਇਹਦੇ ਵਿੱਚ ਜੋ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਹੈ ਯਾਨੀ AAIB, ਉਹਨੇ ਇਹ ਜਾਂਚ ਸ਼ੁਰੂ ਕੀਤੀ ਆ। ਦਿੱਲੀ ਦੀ ਜਿਹੜੀ ਜਹਾਜ਼ ਆਪਰੇਟ ਕਰਨ ਵਾਲੀ ਕੰਪਨੀ VSAR ਵੈਂਚਰਸ, ਉਹਨਾਂ ਦੇ ਆਫਿਸ ਦੇ ਵਿੱਚ ਇੱਕ ਟੀਮ ਪਹੁੰਚ ਗਈ ਹੈ ਤੇ ਇੱਕ ਟੀਮ ਬਾਰਾਮਤੀ ਲਈ ਰਵਾਨਾ ਹੋ ਗਈ ਆ।
ਤਾਂ ਬਹਰਹਾਲ ਜਿਹੜੀ ਗੱਲ ਸ਼ੁਰੂ 'ਚ ਨਿਕਲ ਕੇ ਆ ਰਹੀ ਆ ਕਿ ਪਾਇਲਟ ਨੇ ਕੋਈ ਵੀ ਐਮਰਜੈਂਸੀ ਸਿਗਨਲ ਨਹੀਂ ਦਿੱਤਾ ਸੀ ਤੇ ਨਾ ਹੀ ਉਸਨੇ ਮੇਰੇ ਕਾਲ ਕੀਤਾ ਸੀਗਾ। ਯਾਨੀ ਜੋ ਕੰਪਨੀ ਉਹ ਤੇ ਕਹਿ ਰਹੀ ਹੈ ਕਿ ਕੋਈ ਤਕਨੀਕੀ ਤੌਰ ਤੇ ਖਾਮੀ ਨਹੀਂ ਸੀ, ਫਿਰ ਕੀ ਕਾਰਨ, ਕੀ ਵਜ੍ਹਾ ਰਹੀ ਆ? ਕਿਉਂਕਿ ਇੱਕ ਪਾਇਲਟ ਵੀ ਬਹੁਤ ਐਕਸਪੀਰੀਅੰਸਡ ਸੀਗਾ, ਬਹੁਤ ਤਜਰਬੇਕਾਰ ਸੀਗਾ, ਜੋ ਕੋ ਪਾਇਲਟ ਸੀ ਉਹਦਾ ਵੀ ਤਜਰਬਾ ਸੀ। ਤਾਂ ਕੀ ਵਾਕਿਆ ਵਾਪਰਿਆ ਹੈ, ਇਹ ਤੇ ਹੁਣ ਜਾਂਚ ਜੀ ਪੜਤਾਲ ਹੀ ਸਿੱਧ ਕਰੇਗੀ, ਜਾਂਚ ਪੜਤਾਲ ਚੋਂ ਹੀ ਪ੍ਰਗਟਾਵਾ ਹੋਏਗਾ। ਪਰ ਦੁਖਦ ਖਬਰ ਹੈ, ਜੇ ਆਪਾਂ ਮਹਾਰਾਸ਼ਟਰ ਦੀ ਰਾਜਨੀਤੀ ਦੇ ਲਿਹਾਜ਼ ਨਾਲ ਲਈਏ ਤਾਂ ਅਜੀਤ ਪਵਾਰ ਚੱਲ ਵਸੇ ਆ, ਉਹਨਾਂ ਦੇ ਸਮੇਤ 5 ਦੀ ਮੌਤ ਹੋਈ ਆ ਇਸ ਹਾਦਸੇ ਦੇ ਵਿੱਚ। ਜੀ ਸੋ ਇਸ ਤੋਂ ਅੱਗੇ ਆਪਾਂ ਜੇਕਰ ਵਧੀਏ ਤਾਂ ਭੱਠਲ ਦੇ ਦਾਅਵੇ ਨੇ ਕਹਿੰਦੇ ਭੁਚਾਲ ਲਿਆ ਦਿੱਤਾ ਹੈ। ਉਹ ਦਾਅਵਾ ਜਿਹੜਾ ਕਰਦੇ ਨੇ ਉਹ ਬੜਾ ਹੈਰਾਨ ਕਰਦਾ ਹੈ। ਜੀ ਹਾਂ, ਬਿਲਕੁਲ। ਦੇਖੋ, ਭੱਠਲ ਆਰਾਮ ਨਾਲ ਰਾਜਨੀਤੀ ਚੋਂ ਥੋੜਾ ਬ੍ਰੇਕ ਲੈ ਕੇ ਤੇ ਰਹਿ ਰਹੇ ਸਨ। ਅਚਾਨਕ ਉਹਨਾਂ ਨੇ ਵੀ ਸ਼ਾਂਤ ਪਾਣੀ ਦੇ ਵਿੱਚ ਕਹਿ ਲਓ ਕਿ ਹਲਚਲ ਪੈਦਾ ਕਰ ਦਿੱਤੀ ਆ। ਬੀਬੀ ਭੱਠਲ ਦੀ ਜਿਹੜੀ ਇੰਟਰਵਿਊ ਆ, ਕਾਫੀ ਜ਼ਿਆਦਾ ਉਹਦੀਆਂ ਮੈਂ ਰੀਲਾਂ ਦੇਖ ਰਿਹਾ ਕਿ ਵਾਇਰਲ ਹੋ ਰਹੀਆਂ ਨੇ। ਤਾਂ ਗੱਲ ਇਹ ਆ ਕਿ ਬੀਬੀ ਭੱਠਲ ਨੇ ਅਜਿਹਾ ਬਿਆਨ ਕੀ ਦਿੱਤਾ ਕਿ ਭੜਥੂ ਪੈ ਗਿਆ। ਅੱਛਾ, ਜੀ ਬੀਬੀ ਭੱਠਲ ਨੇ ਵੈਸੇ ਤੇ ਤੁਸੀਂ ਦੇਖੋ ਕਿ ਸੁਖਬੀਰ ਸਿੰਘ ਬਾਦਲ ਦੀ ਬੜੀ ਪ੍ਰੇਜ਼ ਕੀਤੀ ਆ। ਇਹ ਵੀ ਬੜੀ ਕਮਾਲ ਦੀ ਗੱਲ ਆ। ਵੈਸੇ ਜੀ ਰਾਜਨੀਤੀ 'ਚ ਬਿਲਕੁਲ ਕਿਸੇ ਦੂਸਰੇ ਨੇਤਾ ਦੀ ਪ੍ਰੇਜ਼, ਜਿਵੇਂ ਆਪਾਂ ਪੱਤਰਕਾਰਤਾ 'ਚ ਦੇਖਦੇ ਆ ਨਾ, ਕਿ ਪੱਤਰਕਾਰਤਾ ਦੇ ਵਿੱਚ ਵੀ ਕੋਈ ਦੂਜੇ ਪੱਤਰਕਾਰ ਦੀ ਸਲਾਹੁਤਾ ਬੜੀ ਘੱਟ ਕਰਦਾ ਹੈ, ਜੈਲਸ ਜ਼ਿਆਦਾ ਹੁੰਦੀ ਆ। ਇਹ ਜੀ ਸਾਡੇ ਨਾਲ ਹੋਈਆਂ ਬੀਤੀਆਂ। ਹੁਣ ਤੁਸੀਂ ਹਾਲੇ ਚਲੋ ਸਾਡੇ ਤੋਂ ਪਿਛਲੀ ਕਤਾਰ 'ਚ ਆਏ ਹੋ, ਹੌਲੀ ਹੌਲੀ ਤੁਹਾਡਾ ਵੀ ਇੱਕ ਤਜਰਬਾ ਬਣੇਗਾ। ਤਾਂ ਮਤਲਬ ਕਿ ਇਸੇ ਤਰ੍ਹਾਂ ਇਹ ਆਪਣੇ ਵਾਲਾ ਹਿਸਾਬ ਜੀ ਕਿਤਾਬ ਹੀ ਹੁੰਦਾ ਹੈ। ਇਹ ਰਾਜਨੇਤਾ ਲੋਕ ਵੀ ਜਿਹੜੇ ਆ ਨਾ, ਦੂਸਰੇ ਹੂੰ ਦੀ ਤਾਰੀਫ ਬੜੀ ਘੱਟ ਕਰਦੇ ਆ। ਬੀਬੀ ਭੱਠਲ ਨੇ ਏਡੇ ਵੱਡੇ ਦਿਲ ਦੇ ਨਾਲ ਬਈ ਤਾਰੀਫ ਕੀਤੀ। ਹੁਣ ਵੇਖੋ ਇਸ ਤਾਰੀਫ ਦੇ ਮਤਲਬ ਕੀ ਆ। ਖੈਰ, ਪਰ ਇਸੇ ਦਰਮਿਆਨ ਹੀ ਉਹਨਾਂ ਨੇ ਇੱਕ ਸਨਸਨੀਖੇਜ਼ ਦਾਅਵਾ ਕੀਤਾ। ਉਹ ਕਹਿੰਦੇ ਕਿ ਜਦੋਂ ਉਹ ਚੀਫ ਮਿਨਿਸਟਰ ਸੀਗੇ, ਹੁਣ ਦੇਖੋ ਇਹ ਉਸ ਵੇਲੇ ਦੀ ਗੱਲ ਆ ਕਿ ਜਦੋਂ ਤੁਹਾਨੂੰ ਪਤਾ ਹੀ ਆ ਕਿ ਕਾਂਗਰਸ ਦੇ ਵਿੱਚ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਉਥਲ ਪੁਥਲ ਹੋਈ ਸੀ। ਹਰਚਰਨ ਸਿੰਘ ਬਰਾੜ ਤੇ ਫਿਰ ਬੀਬੀ ਭੱਠਲ। ਮੈਂ ਇਹਨਾਂ ਨੂੰ ਵੇਖਿਆ ਵੀ ਸੀ ਇੱਕ ਸਮਾਗਮ ਦੇ ਵਿੱਚ ਬਤੌਰ ਚੀਫ ਮਿਨਿਸਟਰ। ਉਦੋਂ ਮੈਂ ਖੇਡਦਾ ਕਰਦਾ ਹੁੰਦਾ ਸੀਗਾ ਗੁਰਪ੍ਰੀਤ ਜੀ, ਤੇ ਅਕਸਰ ਟੂਰਨਾਮੈਂਟਾਂ ਜੀ ਤੇ ਨਾ ਉਦੋਂ ਬਿੰਦ ਰਖੀਏ ਦੇ ਅਖਾੜੇ ਤੇ ਜਾਂ ਇਹ ਲੀਡਰ ਜਿਹੜੇ ਸੀਗੇ ਆਉਂਦੇ ਹੁੰਦੇ ਸੀਗੇ। ਤੋਂ ਖੈਰ, ਜੀ ਮਤਲਬ ਕਿ ਇਹ ਉਸ ਵੇਲੇ ਦੀ ਗੱਲ ਕਰ ਰਹੇ ਆ। ਇੱਕ ਤੇ ਸਿਆਸੀ ਅਸਥਿਰਤਾ ਬਹੁਤ ਸੀਗੀ, ਅਸਥਿਰਤਾ ਜੀ ਬਹੁਤ ਸੀ ਕਾਂਗਰਸ ਦੇ ਵਿੱਚ। ਜਿਵੇਂ ਤੁਸੀਂ ਦੂਰ ਨਾ ਜਾਓ, ਤੁਹਾਨੂੰ ਇੱਕ ਮਾਹੌਲ ਮੈਂ ਯਾਦ ਕਰਾ ਦਿੰਦਾ। ਇਹ ਤੇ ਤੁਹਾਡੇ ਵੇਖਣ ਦੀ ਗੱਲ ਹੈ ਨਾ ਕਿ ਜੀ ਜਿੱਦਾਂ ਆਹ ਚੰਨੀ, ਕੈਪਟਨ ਤੇ ਮੁੜ ਕੇ ਜਾਖੜ, ਰੰਧਾਵਾ, ਇੱਕ ਧੂਆ ਘੜੀਸ ਜੀ ਚੱਲ ਪਈ ਸੀ, ਯਾਦ ਹੈ ਨਾ ਤੁਹਾਨੂੰ? ਬਿਲਕੁਲ ਜੀ ਜੀ ਉਸ ਵੇਲੇ ਵੀ ਸਿਨੈਰੀਓ ਬਿਲਕੁਲ ਇਸੇ ਤਰ੍ਹਾਂ ਦਾ ਹੀ ਹੋ ਗਿਆ ਸੀ। ਇਸੇ ਤਰ੍ਹਾਂ ਦਾ ਜੀ ਹੀ ਹੋ ਗਿਆ ਸੀਗਾ, ਇੱਕ ਦੂਜੇ ਨੂੰ ਮਤਲਬ ਕਿ ਠਿੱਬੀ ਮਾਰਨ ਵਾਲਾ ਜਿਹੜਾ ਇਹ ਤੁਸੀਂ ਦੇਖਿਆ। ਬਸ ਇਹਨੂੰ ਤੁਸੀਂ ਰਲਦਾ ਮਿਲਦਾ ਜਿਹਾ ਲੈ ਲਓ ਸੀ। ਤਾਂ ਇਸ ਦਰਮਿਆਨ ਹੁਣ ਬੀਬੀ ਭੱਠਲ, ਮੈਂ ਉਸ ਦੌਰ ਨੂੰ ਕਿਉਂ ਯਾਦ ਕਰਵਾ ਰਿਹਾ ਕਿ ਥੋੜਾ ਤੁਹਾਡੇ ਸਾਹਮਣੇ ਇੱਕ ਸੀਨ ਜਿਹੜਾ ਹੈ ਨਾ ਉਹ ਆ ਜਾਵੇ। ਜਿਹੜੇ ਲੋਕ ਮਤਲਬ ਕਿ ਉਸ ਚੀਜ਼ ਨੂੰ ਨਹੀਂ ਦੇਖਦੇ, ਜਿਨ੍ਹਾਂ ਨੇ ਤਾਂ ਦੇਖਿਆ ਉਹਨਾਂ ਨੂੰ ਤਾਂ ਪਤਾ ਹੈ ਕਿ ਉਦੋਂ ਕਾਂਗਰਸ 'ਚ ਕੀ ਚੱਲ ਰਿਹਾ ਸੀਗਾ। ਤਾਂ ਬਹਰਹਾਲ ਗੁਰਪ੍ਰੀਤ, ਉੱਥੇ ਕੀ ਵਾਪਰਦਾ ਹੈ ਇਹ ਇਹਨਾਂ ਦੇ ਦੱਸਣ ਦੇ ਮੁਤਾਬਕ ਕਿ ਦੇਖੋ ਜੀ, ਗੱਲ ਇਹ ਆ ਕਿ ਬਈ ਅਫਸਰ ਜਿਹੜੇ ਸੀ ਉਸ ਵੇਲੇ, ਉਹਨਾਂ ਨੇ ਕਿਹਾ ਕਿ ਭਾਈ ਸਰਕਾਰ ਰਿਪੀਟ ਹੋ ਜਾਏਗੀ। ਇੱਕ ਪ੍ਰਪੋਜ਼ਲ ਹੈ। ਪ੍ਰਪੋਜ਼ਲ ਕੀ ਹੈ ਜੀ ਕਿ ਬਈ ਬਾਜ਼ਾਰਾਂ 'ਚ, ਟ੍ਰੇਨਾਂ 'ਚ ਧਮਾਕੇ ਕਰਵਾ ਦਿੰਦੇ ਆ, ਦਹਿਸ਼ਤ ਜੀ ਫੈਲਾ ਦੇਾਂਗੇ, ਲੋਕਾਂ ਨੂੰ ਡਰਾਵਾਂਗੇ ਤੇ ਫਿਰ ਡਰਾ ਕੇ ਮਰਜ਼ੀ ਦੇ ਨਾਲ ਵੋਟਾਂ ਪਵਾਵਾਂਗੇ। ਤੇ ਫਿਰ ਜੀ ਬੀਬੀ ਭੱਠਲ ਕਹਿੰਦੇ ਆ ਕਿ ਮੈਂ ਕਿਹਾ ਕਿ ਬਈ ਇਹੋ ਜਿਹੇ ਜਿਹੜੇ ਤੁਸੀਂ ਪ੍ਰਪੋਜ਼ਲ ਰੱਖ ਰਹੇ ਹੋ, ਅਸੀਂ ਨਹੀਂ, ਲਾਸ਼ਾਂ ਤੇ ਰਾਜਨੀਤੀ ਨਹੀਂ ਕਰਨੀ। ਮੈਂ ਉਸ ਪ੍ਰਪੋਜ਼ਲ ਨੂੰ ਟੋਕ ਦਿੱਤਾ। ਮਤਲਬ ਕਿ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਉਹ ਕਹਿ ਰਹੇ ਆ ਕਿ ਦੇਖੋ, ਗੱਲ ਇਹ ਆ ਕਿ ਬਈ ਇਹ ਮਾਮਲਾ ਜਿਹੜਾ ਕਿ ਜੇਕਰ ਇਲੈਕਸ਼ਨ ਤੋਂ ਪਹਿਲਾਂ ਛੋਟੀ ਜਿਹੀ ਵੀ ਕੋਈ ਘਟਨਾ ਹੋ ਜਾਂਦੀ ਹੈ ਤੇ ਉਹਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਂਦੀ ਹੈ ਤੇ ਜੀ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ। ਇਹ ਕਹਿੰਦੇ ਆ ਕਿ ਮੁੱਖ ਮੰਤਰੀ ਨੂੰ ਅੱਡ ਅੱਡ ਤਰ੍ਹਾਂ ਦੀ ਸਲਾਹ ਦੇਣ ਵਾਲੇ ਹੁੰਦੇ ਆ, ਮੰਨਣਾ ਨਾ ਮੰਨਣਾ ਉਹਦੀ ਮਰਜ਼ੀ ਆ।
ਮੈਨੂੰ ਜੀ, ਉਦੋਂ ਇਹ ਸਲਾਹ ਦਿੱਤੀ ਗਈ, ਤਦ ਮੈਂ ਇਹ ਨਹੀਂ ਮੰਨੀ। ਅੱਛਾ, ਜੀ, 96 ਨਵੰਬਰ ਤੋਂ ਫਰਵਰੀ 97 ਤੱਕ ਇਹ ਚੀਫ ਮਿਨਿਸਟਰ ਰਹੇ ਨੇ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹਰਚਰਨ ਸਿੰਘ ਬਰਾੜ ਦਾ ਅਸਤੀਫਾ ਹੋਇਆ ਸੀ, ਉਸ ਤੋਂ ਬਾਅਦ ਇਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਉਦੋਂ ਲਾਮ ਲਸ਼ਕਰ ਸਮੇਤ ਬੀਬੀ ਭੱਠਲ ਦਿੱਲੀ ਵੀ ਬਹਿ ਗਏ ਸੀ। ਹੁਣ ਭੱਠਲ ਦੇ ਦਾਅਵੇ ਤੋਂ ਕਾਂਗਰਸ ਫਸ ਗਈ। ਕਾਂਗਰਸ ਫਸ ਗਈ ਕਿਉਂ? ਜੀ, ਕਿਉਂਕਿ ਤੁਸੀਂ ਵੇਖੋ ਨਾ ਕਿ ਜਿਹੜੇ ਪੁਨਰ ਸੁਰਜੀਤੀ ਅਕਾਲੀ ਦਲ ਵਾਲੇ ਆ, ਉਹਨਾਂ ਨੇ ਵੀ ਸਵਾਲ ਖੜੇ ਕਰ ਦਿੱਤੇ। ਜੀ, ਫਿਰ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਜੀ, ਨੂੰ ਤੇ ਕਸੂਤਾ ਫਸਾ ਦਿੱਤਾ ਬੀਬੀ ਭੱਟਲ ਨੇ। ਕਿਉਂ? ਹੁਣ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਚੀਜ਼ ਹੋਰ ਜੋੜ ਕੇ ਅੱਗੇ ਲੈ ਜਾਣਾ। ਮੌੜ ਬੰਬ ਧਮਾਕਾ ਹੋਇਆ। ਮੌੜ ਬੰਬ ਧਮਾਕੇ ਨੂੰ ਵੀ ਕੁਝ ਇਸੇ ਹੀ ਤਰ੍ਹਾਂ ਜੋੜਿਆ ਜਾਂਦਾ ਜੀ, ਹੈ। ਮਾਫ ਕਰਨਾ। ਅੱਛਾ ਗੁਰਪ੍ਰੀਤ, ਪਤਾ ਕੀ ਆ ਕਿ ਜੇ ਜੀ, ਇਦਾਂ ਦੀ ਗੱਲ ਹੋਈ ਆ, ਵੈਸੇ ਤਾਂ ਹੁਣ ਬੀਬੀ ਭੱਠਲ ਹੀ ਜਾਣਦੇ ਆ, ਜੇ ਇਦਾਂ ਦੀ ਗੱਲ ਹੋਈ ਆ ਤਾਂ ਇਹ ਬਹੁਤ ਖਤਰਨਾਕ ਹੈ ਕਿ ਤੁਹਾਡੇ ਜੀ, ਅਫਸਰ ਹੀ ਇਸ ਤਰ੍ਹਾਂ ਦੀ ਸਾਈਕੀ ਨਾਲ ਸੋਚਦੇ ਆ। ਬਹੁਤ ਜੀ, ਬਿल्कुल, ਖਤਰਨਾਕ ਹੈ ਕਿਉਂਕਿ ਦੰਗੇ ਕਰਾਉਣੇ, ਫਸਾਦ ਕਰਾਉਣਾ, ਯਾਨੀ ਇਹਦਾ ਮਤਲਬ ਇਹ ਆ ਕਿ ਪੁਲਿਸ, ਗੁੰਡਾ ਤੰਤਰ ਤੇ ਜਿਹੜਾ ਰਾਜਤੰਤਰ ਹੈ, ਇਹ ਮਿਕਸ ਹੋ ਕੇ ਇੰਡੀਆ ਦੇ ਵਿੱਚ ਇਹ ਸਭ ਕੁਝ ਕਰਦੇ ਆ। ਤਾਂ ਫਿਰ ਤੇ ਬਹੁਤ ਸਾਰੀਆਂ बिल ਥਿਊਰੀਆਂ ਦਿੱਤੀਆਂ ਜਾਂਦੀਆਂ। ਫਿਰ ਤੇ ਮਤਲਬ ਕਿ ਜੋ ਕੁਝ ਅਟੈਕ ਹੁੰਦੇ ਨੇ ਵੋਟਾਂ ਤੋਂ ਪਹਿਲਾਂ ਜਾਂ ਏਦਾਂ ਓਦਾਂ, ਉਹਨਾਂ ਦੇ ਬਾਰੇ ਵੀ ਥਿਊਰੀ ਦਿੱਤੀ ਜਾਂਦੀ ਹੈ। जी, ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਲੀਡਰ ਆਉਂਦੇ ਜਾਂਦੇ ਰਹਿੰਦੇ ਆ, ਅਫਸਰਸ਼ਾਹੀ ਸਥਿਰ ਰਹਿੰਦੀ ਹੈ। बिल्कुल, ਜਿਹੜੇ असली ਇਦਾਂ ਦੇ ਅਫਸਰ, ਜਿਹੜੇ असली ਇਦਾਂ ਦੇ सरकार ਅਫਸਰ क्या ही ब्यूरोक्रेसी ਨੂੰ ਜਾਂਦਾ ਹੈ ਨਾ, ਸਰਕਾਰਾਂ ਨੇ ਤਾਂ ਆਈ ਜਾਈ ਜਾਣਾ ਹੈ। ਡੀਪ ਸਟੇਟ ਕੀ ਬਣਦੀ ਹੈ? ਡੀਪ ਸਟੇਟ ਇਹੀ ਬਣਦੀ ਹੈ ਨਾ। बिल्कुल, बिल्कुल, ਡੀਪ ਸਟੇਟ, ਜਿਸ ਨੂੰ ਬਹੁਤ ਪੰਜਾਬੀਆਂ ਨੇ ਬੜਾ ਸ਼ਬਦ ਪ੍ਰਚਾਰਿਆ, ਪਰ ਡੀਪ ਸਟੇਟ ਦੇ ਮਾਇਨੇ ਤੇ ਇਹੀ ਹੁੰਦੇ ਆ ਨਾ ਐਕਚੁਅਲ ਚ। जी, ਜਦੋਂ ਅਫਸਰਸ਼ਾਹੀ ਦੇ ਹੱਥ ਦੇ ਵਿੱਚ ਬਹੁਤ ਕੁਝ ਹੁੰਦਾ ਹੈ, ਪਾਵਰ ਹੁੰਦੀ ਹੈ। ਤਾਂ ਗੱਲ ਇਹ ਆ ਕਿ ਇਹ ਬੰਦੇ ਜਿਹੜੇ ਇਸ ਤਰ੍ਹਾਂ ਦੀ ਸੋਚ ਰੱਖਦੇ ਆ ਕਿ ਧਮਾਕੇ ਕਰਕੇ ਇਲੈਕਸ਼ਨ ਜਿੱਤ ਲਈਏ, ਉਹ ਤੇ ਕਈਆਂ ਸਰਕਾਰਾਂ 'ਚ ਰਹੇ ਹੋਣਗੇ। ਫਿਰ ਜ਼ਰੂਰੀ ਤਾਂ ਨਹੀਂ बिल्कुल, ਹੈ ਕਿ ਇੱਕ ਨੇ ਪ੍ਰਪੋਜ਼ਲ ਠੁਕਰਾ ਦਿੱਤਾ ਤੇ ਦੂਜੇ ਨੇ ਵੀ ਠੁਕਰਾਇਆ ਹੋਵੇਗਾ। ਐਸੀ ਗੱਲ ਦੀ ਵੀ जी, ਗਰੰਟੀ ਨਹੀਂ ਹੈ। ਤਾਂ ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਾਈਕੀ ਨਾਲ ਕੰਮ ਕਰਨ ਵਾਲੇ, ਔਰ ਇਹ ਉਸ ਵੇਲੇ ਦੀ ਗੱਲ ਆ ਜਦੋਂ ਪੰਜਾਬ ਦੇ ਵਿੱਚ ਬੇਅੰਤ ਸਿੰਘ ਦੀ ਹੱਤਿਆ ਹੋਣ ਤੋਂ ਬਾਅਦ ਮਾਹੌਲ ਜਿਹੜਾ ਹੈ ਉਹ ਥੋੜਾ ਸ਼ਾਂਤ ਹੋ ਗਿਆ, ਪਰ जी, ਉਦੋਂ ਤੱਕ ਮੁਕਾਬਲੇ ਬਹੁਤ ਹੋਏ। ਯਾਨੀ ਅਫਸਰਸ਼ਾਹੀ ਦਾ ਇੱਕ ਹਿੱਸਾ ਜੇ ਇਦਾਂ ਦੀ ਸੋਚ ਰੱਖਦਾ ਕਿ ਇਲੈਕਸ਼ਨ ਜਿਤਾਉਣ ਵਾਸਤੇ ਪਬਲਿਕ ਦੇ ਵਿੱਚ ਧਮਾਕੇ ਕਰਵਾ ਦਈਏ, ਤਾਂ ਫਿਰ ਉਹਨਾਂ ਲਈ जी, ਫੇਕ ਇਨਕਾਊਂਟਰ ਕਿੱਡੀ ਕੁ ਵੱਡੀ ਗੱਲ ਸੀ। बिल्कुल, ਤਾਂ ਇਹ ਬਹੁਤ ਵੱਡਾ ਮਸਲਾ ਬਣ ਗਿਆ ਕਾਂਗਰਸ ਲਈ। ਠੀਕ ਹੈ, ਮੁਸ਼ਕਲ ਆ, ਪਰ ਇੱਕ ਸੱਚਾਈ ਜਿਹੜੀ ਆ ਜੇ ਉਹ ਸਾਹਮਣੇ ਆਉਂਦੀ ਆ ਤਾਂ ਉਹਦੇ ਤੇ ਖੁੱਲ ਕੇ ਹੁਣ ਬੀਬੀ ਭੱਟਲ ਨੂੰ ਹੋਰ ਦੱਸਣਾ ਚਾਹੀਦਾ ਕੌਣ ਸਨ ਇਸ ਤਰ੍ਹਾਂ ਦੇ ਅਫਸਰ। ਹੁਣ ਤੇ ਉਹ ਰਿਟਾਇਰ ਹੋ ਚੁੱਕੇ बिल्कुल, ਹੋਣਗੇ। ਉਹ ਖੈਰ, ਇਹ ਹੈ ਕਿ ਕਾਂਗਰਸ ਦੀਆਂ ਦੂਜੀਆਂ ਤੋਪਾਂ ਤੇ ਸ਼ਾਂਤ ਸਨ ਜਦੋਂ ਤੋਂ ਦਿੱਲੀ ਤੋਂ ਆਏ ਨੇ, ਪਰ ਬੀਬੀ ਭੱਠਲ ਨੇ ਇਹ ਸਟੇਟਮੈਂਟ ਦੇ ਕੇ ਵਾਕਿਆ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤਰਥੱਲੀ ਮਚਾ ਦਿੱਤੀ ਹੈ। ਤੁਹਾਨੂੰ ਯਾਦ ਹੋਣਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਇਸ ਤਰ੍ਹਾਂ ਦਾ ਪੋਸਟ ਪਾ ਦਿੱਤਾ ਸੀਗਾ ਕਿ ਚੰਦਰ ਸ਼ੇਖਰ ਦੇ ਮਤਲਬ ਕਿ ਭਰੋਸੇ ਤੇ ਮੈਂ ਕੁਝ ਮੁੰਡੇ ਪੇਸ਼ ਕਰਾਏ ਉਸ ਵੇਲੇ, ਖਾੜਕੂ ਸੀਗੇ ਜਿਹੜੇ, ਤਾਂ ਬਾਅਦ ਦੇ ਵਿੱਚ ਉਹਨਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ। ਉਦੋਂ ਵੀ ਕੈਪਟਨ ਬਹੁਤ ਘਿਰੇ ਸਨ। ਹਾਲਾਂਕਿ ਉਸ ਤੋਂ बिल्कुल, ਬਾਅਦ ਇਹਨਾਂ ਤੇ ਲੱਤ ਉਹਨਾਂ ਨੇ ਨਹੀਂ ਲਾਈ, ਕਦੇ ਵੀ ਕੋਈ ਗੱਲ ਨਹੀਂ ਕੀਤੀ। ਤਾਂ ਇਹ ਸਟੇਟਮੈਂਟ ਜਿਹੜੀ ਆ ਬੇਹੱਦ ਹੀ ਸੰਵੇਦਨਸ਼ੀਲ ਸਟੇਟਮੈਂਟ ਹੈ, ਜਿਹਦੇ ਤੇ ਹੁਣ ਕਾਂਗਰਸ ਘਰੇਗੀ ਜ਼ਰੂਰ ਜੀ। ਬਿਲਕੁਲ, ਬਿਲਕੁਲ, ਸਵਾਲ ਖੜੇ ਵੱਡੇ ਹੋ ਜਾਂਦੇ ਨੇ। ਇਸ ਤੋਂ ਅੱਗੇ ਚੱਲੀਏ ਤਾਂ ਸਿਹਤ ਬੀਮਾ ਯੋਜਨਾ ਤੇ ਸਵਾਲ ਵਿਰੋਧੀ ਧਿਰਾਂ ਨੇ ਚੱਕਣੇ ਸ਼ੁਰੂ ਕਰ ਦਿੱਤੇ ਨੇ। ਸਵਾਲ ਉੱਠਣੇ ਵੀ ਸੀ ਪਹਿਲਾਂ ਵੀ, ਇਸ ਦੇ ਕਹਿ ਲਈਏ ਵੀ ਜਨਤਕ ਹੋਣ ਤੋਂ, ਲਾਂਚ ਹੋਣ ਤੋਂ ਪਹਿਲਾਂ ਵੀ ਸਵਾਲ ਉੱਠੇ ਸੀ ਤੇ ਹੁਣ ਵੀ ਉੱਠ ਰਹੇ ਨੇ। ਕੀ ਕਹਿ ਰਹੀ ਹੈ ਵਿਰੋਧੀ ਧਿਰ, ਕਿਉਂਕਿ ਇਹ ਤਾਂ ਪਰਚੀਆਂ ਜੀਆਂ ਕੱਟ ਰਹੇ ਨੇ, ਘਰ ਘਰ ਜਾ ਕੇ ਪ੍ਰਚਾਰ ਖੂਬ ਚੱਲ ਰਿਹਾ ਹੈ। ਨਹੀਂ, ਪ੍ਰਚਾਰ ਤੇ ਤੁਸੀਂ ਵੇਖੋਗੇ ਤਾਂ ਅਖਬਾਰਾਂ ਦੇ ਵਿੱਚ ਵੀ ਵੱਡੇ ਵੱਡੇ ਇਸ਼ਤਿਹਾਰ ਹੋਣੇ ਸ਼ੁਰੂ ਹੋ ਗਏ ਨਾ। ਜੀ, ਪਹਿਲੀ ਗੱਲ, ਜੇ ਸਿਹਤ ਕ੍ਰਾਂਤੀ ਦੀ ਹਾਲਤ ਵੇਖਣੀ ਹੈ ਤਾਂ ਤੁਸੀਂ ਕੱਲ ਹਾਈ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਹੈ ਉਹਦੇ ਚ ਦੇਖੋ ਨਾ ਕਿ ਐਕਚੁਅਲ ਚ ਤੁਹਾਡੇ ਆਪਣੇ ਸਿਹਤ ਕ੍ਰਾਂਤੀ ਵਾਲੇ ਹਸਪਤਾਲਾਂ ਦਾ ਕੀ ਹਾਲ ਹੈ। ਜੀ, ਮਲੇਰ ਕੋਟਲਾ ਹਸਪਤਾਲ ਦੇ ਵਿੱਚ ਤੇ ਹੁਣ ਤੱਕ ਕਹਿੰਦੇ ਕਿ ਆਈਸੀਯੂ ਦੀ ਸੁਵਿਧਾ ਨਹੀਂ ਹੈਗੀ। ਹਿਸਾਬ ਲਾ ਲਓ। ਜੀ, ਜੀ, ਤੇ ਤੁਸੀਂ ਵੇਖੋ ਕਿ ਇਹਨਾਂ ਨੇ ਕਿਹਾ ਕਿ ਅਸੀਂ 161 ਡਾਕਟਰਾਂ ਦੀ ਭਰਤੀ ਵਾਸਤੇ ਅਪਰੂਵਲ ਦੀ ਉਡੀਕ ਚ ਕਿ ਕੈਬਨਿਟ ਕਦੋਂ ਅਪਰੂਵਲ ਦਿੰਦੀ ਹੈ। ਇਹ ਜੀ, ਬਹੁਤ ਖਤਰਨਾਕ ਹੈ। 23 ਜ਼ਿਲ੍ਹਿਆਂ ਦੇ ਵਿੱਚੋਂ ਕੇਵਲ ਤੇ ਕੇਵਲ
6 ਜ਼ਿਲ੍ਹਿਆਂ ਦੇ ਵਿੱਚ ਹੀ MRI ਮਸ਼ੀਨ ਉਪਲਬਧ ਹੈ। ਜੀ ਇਹ ਹਾਈ ਕੋਰਟ ਦੇ ਵਿੱਚ ਮਤਲਬ ਕਿ ਸਾਰਾ ਕੁਝ ਹੋਇਆ ਹੈ। ਤਾਂ ਬੰਦਾ ਪੁੱਛੇ ਕਿ ਠੀਕ ਹੈ, ਸਿਹਤ ਬੀਮਾ ਯੋਜਨਾ ਤੇ ਤੁਸੀਂ ਲੈ ਆਏ, ਪਰ ਜੋ ਜਨਤਕ ਸੈਕਟਰ ਦੀ ਸਿਹਤ ਕ੍ਰਾਂਤੀ ਤੁਸੀਂ ਲਿਆਉਣੀ ਸੀ, ਉਹ ਤੇ ਪੈਂਚਰ ਹੋਈ ਪਈ ਆ। ਉਹਦੇ ਤੇ ਗੋਡੇ ਲਗਾਏ, ਗੋਡਿਆਂ ਚੋਂ ਗਰੀਸ ਮੁੱਕ ਗਿਆ। ਤਾਂ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਠੀਕ ਹੈ ਨਾ, ਹੁਣ ਆਪਾਂ ਇਹ ਸਿਹਤ ਬੀਮਾ ਯੋਜਨਾ ਤੇ ਗੱਲ ਕਰੀਏ, ਕਿਉਂਕਿ ਤੱਥ ਰੱਖਣੇ ਬਹੁਤ ਜ਼ਰੂਰੀ ਹੈ। ਇਹਨਾਂ ਦੇ ਬੰਦਿਆਂ ਨੂੰ ਇਹ ਲੱਗਦਾ ਕਿ ਸ਼ਾਇਦ ਅਸੀਂ ਉਹੀ ਮਤਲਬ ਕਿ ਇਧਰੋਂ ਉਧਰੋਂ ਗੱਲਾਂ ਆਪਦੇ ਕੋਲੋਂ ਹੀ ਕਰੀ ਜਾਂਦੇ। ਅੱਜ ਇੱਕ ਅਖਬਾਰ ਨੇ ਖਬਰ ਛਾਪੀ ਆ, ਮੈਂ ਉਸ ਅਖਬਾਰ ਦਾ ਨਾਂ ਵੀ ਜਿਹੜਾ ਹੈ, ਕਿਉਂਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਸੇ ਅਖਬਾਰ 'ਚ ਕਿਸੇ ਪੱਤਰਕਾਰ ਨੇ ਸਟੋਰੀ ਸ਼ਾਇਆ ਕੀਤੀ ਆ ਤੇ ਮੈਂ ਮਤਲਬ ਕਿ ਕਦੇ ਨਹੀਂ ਉਹ ਲਿਖਾਉਂਦਾ ਹੁੰਦਾ, ਮੈਂ ਇਹਨੂੰ ਕੋਟ ਕਰਦਾ। ਕੁਛ ਜਿਹੜੇ ਵਿਸ਼ਲੇਸ਼ਕ ਹੁੰਦੇ ਆ ਉਹ ਇਸ ਚੀਜ਼ ਨੂੰ ਜੋੜਦੇ ਆ ਕਿ ਦੂਜੀ ਆਡੀਅנס ਕੀ ਸੋਚੇਗੀ ਵੀ ਸਾਰਾ ਕੁਝ ਸਾਡੇ ਨਾਮ ਤੇ ਨਹੀਂ, ਇਹ ਕ੍ਰੈਡਿਟ ਜਾਣਾ ਚਾਹੀਦਾ। दैनिक भास्कर ਦੇ ਅੱਜ ਪੰਜਾਬ पेज ਤੇ ਇੱਕ स्टोरी लगी है। वो की कह रहे हैं, वो कह रहे हैं कि प्रदेश में सेहत कार्ड बनाने की प्रक्रिया धीमी, कहीं सर्वर डाउन तो कहीं टोकन वितरण में देरी। टोकन वितरण मतलब होता है वंड जी। सॉफ्टवेयर में एरर से मुख्यमंत्री बीमा योजना की सेहत बिगड़ी, कॉमन सर्विस सेंटरों को प्रतिदिन 50 कार्ड बनाने का टारगेट पर हकीकत में 5 ही बन पा रहे हैं। जी तुसी सोच के देखो कि किस तरह की हालत है। फीस कहते कि घट दसी गई तो जेडे CSC सेंटर से उन्होंने काम ही छड़ दिता, बोले 20 रुपए कमीशन ते 2 घंटिया की मथे खपाई असी नहीं करते। सोच के देखो की चल रहा जी। सो ये मैं मतलब कि तुहानू कुछ खबरों का हवाला दे के दस रहा। सवालों ते आपां फिर आ जाते हैं क्योंकि वो तो ओपोजिशन है ना, वो तो सियासी बयानबाजी भी हो सकती है, पर जेडे तत्थ ने, तत्थ की कह रहे, हकीकत की कह रही है। हकीकत जे तुसी देखनी होवे, स्वाति मालीवाल ने एक वीडियो पाई आ, इन्हां दी हालत वेखो, ये दिल्ली चों एवें थोड़ी भजे फिरदे। एक स्कूल की बिल्डिंग 2020 ਦੇ ਵਿੱਚ ਬਣਾਈ ਸੀ, 24 ਚੋਂ ਖੰਡਰ ਹੋ ਗਈ ਆ, ਉਹਨੂੰ ਕੰਡਮ ਕਰਾਰ ਦੇ ਦਿੱਤਾ ਗਿਆ, ਡੀਮੋਲਿਸ਼ਿੰਗ ਹੋਣੀ ਹੈ ਉਹਦੀ ਹੁਣ 4 ਸਾਲਾਂ 'ਚ ਹੀ। ਆ ਪੰਜਾਬ ਦੇ ਵਿੱਚ ਜਿਹੜੀਆਂ ਕ੍ਰਾਂਤੀਆਂ ਇਹਨਾਂ ਨੇ ਲਿਆਂਦੀਆਂ ਉਹ 4-5 ਸਾਲਾਂ ਨੂੰ ਪਤਾ ਲੱਗੇਗਾ ਜਦੋਂ ਫੁੱਟੀਆਂ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਵੇ ਪਤਾ ਹਰੇ ਹਰੇ ਐਦਾਂ ਹੋਣਾ ਜੇ ਕੰਮ। ਤਾਂ ਖੈਰ ਗੱਲ ਇਹ ਆ ਕਿ ਭਾਜਪਾ ਦੇ ਸਵਾਲ ਚੁੱਕੇ ਨੇ। ਉਹਨਾਂ ਨੇ ਕਿਹਾ ਕਿ 48 ਮਹੀਨੇ ਬੀਤਣ ਦੇ ਬਾਵਜੂਦ ਸਰਕਾਰ ਜ਼ਮੀਨ ਤੇ ਇੱਕ ਕਦਮ ਵੀ ਜਿਹੜਾ ਹੈ ਉਹ ਨਹੀਂ ਚੁੱਕ ਸਕੀ। 16 ਮੈਡੀਕਲ ਕਾਲਜਾਂ ਦਾ ਹਵਾਲਾ ਦਿੱਤਾ ਹੈ ਉਹਨਾਂ ਨੇ, ਨਾਲ ਕੁਝ ਹੋਰ ਗੱਲਾਂ ਕਹੀਆਂ ਨੇ। ਉਹ ਕਹਿੰਦੇ ਆ ਕਿ ਸਰਕਾਰ ਨੇ ਪਹਿਲਾਂ ਹੀ 4.99 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਉਹ ਬਚਾ ਦਿੱਤਾ ਹੈ। ਤਾਂ ਬਾਕੀ ਹੁਣ ਜਿਹੜਾ ਇਹ ਪੈਸਾ ਆਊਗਾ ਇਲਾਜ ਵਾਸਤੇ ਉਹ ਕਿੱਥੋਂ ਆਊਗਾ ਜੀ? 65 ਲੱਖ ਦੇ ਵਿੱਚੋਂ ਬਈ 1% ਲਈ 6500 ਕਰੋੜ ਰੁਪਈਆ ਚਾਹੀਦਾ ਹੈ, ਕਿੱਥੋਂ ਆਏਗਾ ਜੀ? ਮਤਲਬ ਕਿ 65 ਲੱਖ ਪਰਿਵਾਰ ਹੈ, ਜੇ ਇਹਨਾਂ ਦੇ ਵਿੱਚੋਂ 1% ਪਰਿਵਾਰ ਨੂੰ ਵੀ ਫੁੱਲ ਯੋਜਨਾ ਦਾ ਲਾਭ ਦਿਓਗੇ ਤਾਂ 6500 ਕਰੋੜ ਰੁਪਈਆ ਬਣੇਗਾ। ਜੀ ਜੀ ਠੀਕ ਹੈ। ਤੇ ਜੇ 10% ਲੋਕ ਇਹਦਾ ਇਸਤੇਮਾਲ ਕਰਦੇ ਆ ਤਾਂ ਇਹ 65,000 ਕਰੋੜ ਰੁਪਏ ਦਾ ਅਮਾਉਂਟ ਬਣੇਗਾ। ਦੇਖੋ ਜੀ ਸਵਾਲ ਵੈਲਿਡ ਨੇ, ਅਸੀਂ ਵੀ ਤੇ ਆਪਾਂ ਵੀ ਤੇ ਪਹਿਲੇ ਦਿਨ ਤੋਂ ਇਹੀ ਸਵਾਲ ਚੁੱਕੇ ਸੀ ਨਾ ਕਿ ਤੁਹਾਡੀ ਜਿਹੜੀ ਪ੍ਰਾਈਵੇਟ ਪਾਰਟਨਰ ਕੰਪਨੀ ਹੈ ਉਹ ਤੇ 1 ਲੱਖ ਤੱਕ ਦਾ ਹੀ ਬੀਮਾ ਦੇਵੇਗੀ, ਬਾਕੀ 9 ਲੱਖ ਦਾ ਕਿੱਥੋਂ ਅਰੇਂਜਮੈਂਟ ਕਰੋਗੇ? ਤੇ ਪੈਸਾ ਰੱਖਿਆ ਤੁਸੀਂ 1200 ਕਰੋੜ, ਔਰ ਉਹ 1200 ਕਰੋੜ ਦੇ ਵਿੱਚੋਂ ਤੁਸੀਂ ਐਡਵਰਟਾਈਜ਼ਮੈਂਟ ਵੀ ਕਰਨੀ ਹੈ, ਕੀ ਪਤਾ 1200 ਕਰੋੜ ਦੇ ਵਿੱਚੋਂ 1100 ਦੀ ਕਰ ਜਾਓ। ਤੇ ਇਸ ਕਰਕੇ ਮਤਲਬ ਕਿ ਹਾਲਤ ਜਿਹੜੀ ਹੈ ਇਹਨਾਂ ਦੀ ਉਹ ਇਹੋ ਹੀ ਆ ਕਿ ਜਿਵੇਂ ਤੁਸੀਂ ਦੱਸ ਰਹੇ ਜੇ ਕਿ ਇਹਨਾਂ ਨੇ PR ਸਟੰਟਬਾਜ਼ੀ ਪੂਰੀ ਕਰਨੀ ਆ। ਚਲੋ ਸਕੀਮ ਮੈਂ ਤੇ ਅੱਜ ਵੀ ਕਹਿੰਦਾ, ਔਰ ਮੈਂ ਇਸ ਹੱਕ ਦੇ ਵਿੱਚ ਆ ਕਿ ਇਸ ਸਕੀਮ ਨੂੰ ਮੈਂ ਕਾਮਯਾਬ ਹੁੰਦੀ ਦੇਖਣਾ ਚਾਹੁੰਦਾ। ਮੇਰੀ ਕਿਉਂਕਿ ਮੈਂ ਤੜਫਦੇ ਲੋਕ ਦੇਖੇ ਨੇ, ਇਲਾਜ ਖੁਣੋਂ ਮਰਦੇ ਲੋਕ ਦੇਖੇ ਨੇ। ਮੈਂ ਅੱਜ ਵੀ ਆਪਣੀ ਮਾਤਾ ਦੀ ਦਵਾਈ ਲੈ ਕੇ ਆਇਆ ਸੀਗਾ, ਕੁਝ ਪੱਤੇ ਸੀਗੇ, ਚਲੋ ਮੈਂ ਤੁਹਾਨੂੰ ਸੁਣਾਉਂਦਾ ਨਹੀਂ, ਪਰ ਮੈਂ ਇਮੋਸ਼ਨਲ ਬੰਦਾ ਵਾਂ, ਮੈਂ ਘਰਾਂ ਦੇ ਹਾਲਾਤ ਏਦਾਂ ਹੀ ਬਿਆਨ ਕਰਦਾ ਨਾ ਹੁੰਦਾ। ਇਹ ਮੇਰੀ ਖਾਸੀਅਤ ਹੈ ਜਾਂ ਕਮਜ਼ੋਰੀ ਹੈ ਮੈਨੂੰ ਨਹੀਂ ਪਤਾ। ਤਾਂ ਉਹ 5-6 ਪੱਤੇ ਆਏ ਸੀਗੇ ਜੀ, 1008 ਰੁਪਈਆਂ ਦੇ ਆਏ ਜੀ।
ਮੈਂ ਤਾਂ ਚਲੋ ਅੱਜ ਇੰਨੇ ਹੂੰ, ਜੋਗਾ ਹੋ ਗਿਆ ਕਿ ਆਪਦੇ ਮਾਪਿਆਂ ਦਾ ਮੁੱਲ ਮੋੜੀ ਜਾਂਦਾ। ਮੈਂ ਬਹੁਤ ਇਹਨਾਂ ਦੇ ਨਾਲ ਧੱਕਾ ਕੀਤਾ ਆਪਣੀ ਲਾਈਫ ਦੇ ਵਿੱਚ। ਜੀ, ਆਮ ਬੰਦਾ ਤੁਸੀਂ ਮੈਨੂੰ ਦੱਸੋ ਜਿਹੜਾ ਕੋਈ 500-700 ਦੀ ਕਮਾਈ ਵਾਲਾ ਹੈ, ਉਹ ਆਪਦੇ ਮਾਂ-ਪਿਓ ਦੀ ਦਵਾਈ ਲੈ ਲਏਗਾ ਜੀ? ਬਿਲਕੁਲ। ਇਹ ਬਹੁਤ ਵੱਡੀਆਂ ਗੱਲਾਂ ਨੇ। ਮੈਂ ਇਸ ਕਰਕੇ ਮੈਂ ਇਸ ਯੋਜਨਾ ਨੂੰ, ਇਸ ਸਕੀਮ ਨੂੰ ਕਾਮਯਾਬ ਹੁੰਦੀ ਦੇਖਣਾ ਚਾਹੁੰਦਾ ਸੀ। ਮੇਰੀ ਦਿਲੀ ਤਮੰਨਾ ਸੀ। ਬੇਸ਼ੱਕ ਇਹਨਾਂ ਨੂੰ ਸਿਆਸੀ ਲਾਭ ਜੀ, ਮਿਲਦਾ ਹੈ, ਇਹ ਰਿਪੀਟ ਵੀ ਹੋ ਜਾਂਦੇ, ਮੇਰੇ ਕੋਈ ਦੁਸ਼ਮਣ ਨਹੀਂ ਹੈ। ਪਰ ਜੇ ਇਕੱਲੀ ਪੀਆਰ ਐਕਸਰਸਾਈਜ਼ ਜੀ, 'ਚ ਉਲਝ ਜਾਓਗੇ, ਜੇ ਇਕੱਲਾ ਤੁਸੀਂ ਹੂੰ, ਇਸ ਤਾਣੇ-ਬਾਣੇ 'ਚ ਉਲਝ ਜਾਓਗੇ ਤੇ ਇਧਰ ਸਕੀਮ ਇਸੇ ਤਰ੍ਹਾਂ ਚੱਲੇਗੀ, ਤਾਂ ਫਿਰ ਤੁਹਾਡਾ ਵੀ ਨੁਕਸਾਨ ਹੈ, ਜੀ, ਲੋਕਾਂ ਦਾ ਵੀ ਨੁਕਸਾਨ ਹੈ। ਅਖਬਾਰਾਂ 'ਚ ਜੋ ਮਰਜ਼ੀ ਛਪਾਈ ਚੱਲ, ਉਹ ਤੇ ਪੈਸੇ ਦੇ ਕੇ ਛਪਾਉਣ। ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਹਾਈ ਕੋਰਟ ਨੇ ਪੰਜਾਬ ਨੂੰ ਸਟੇਟ ਆਫ ਗੈਂਗਸਟਰ ਕਿਹਾ ਹੈ। ਵੈਸੇ ਅੱਜ ਜਿਹੜੀਆਂ 2 ਵੱਡੀਆਂ ਘਟਨਾਵਾਂ ਵਾਪਰੀਆਂ ਨੇ, ਇਹ ਕਥਨ ਨੂੰ ਸੱਚ ਕਰਦੀਆਂ ਤਾਂ ਲੱਗਦੀਆਂ ਨੇ। ਨਹੀਂ ਗੁਰਪ੍ਰੀਤ, ਇੰਟਰਸਟਿੰਗ ਗੱਲ ਇਹ ਸੀਗੀ ਕਿ ਜਿਸ ਵੇਲੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਸੀਗੀ ਉਹ ਰਾਣਾ ਬਲਾਚੌਰੀਆ ਮਰਡਰ ਦੇ ਮਾਮਲੇ ਦੇ ਵਿੱਚ, ਤੇ ਜੀ, ਸ਼ਾਇਦ ਡੀਜੀਪੀ ਹੋਰਾਂ ਨੇ ਵੀ ਪੇਸ਼ ਹੋਣਾ ਸੀਗਾ, ਤਾਂ ਮਤਲਬ ਕਿ ਜੀ, ਡੀਜੀਪੀ ਸ਼ਾਇਦ ਪਤਾ ਨਹੀਂ ਫਿਜ਼ੀਕਲੀ ਆਪ ਗਏ ਨੇ ਕਿ ਨਹੀਂ ਗਏ, ਪਰ ਇਹਨਾਂ ਦੀ ਅੱਜ ਵਾਰੀ ਸੀਗੀ ਮੇਰੇ ਖਿਆਲ ਦੇ ਨਾਲ। ਹੋ ਸਕਦਾ ਹੈ ਕਿ ਕੋਈ ਇਹਨਾਂ ਦੇ ਵੱਲੋਂ ਕਾਨੂੰਨੀ ਨੁਮਾਇੰਦਾ ਪੇਸ਼ ਹੋਇਆ ਹੋਵੇ, ਪਰ ਮੇਰੇ ਖਿਆਲ ਦੇ ਨਾਲ ਹਾਈ ਕੋਰਟ ਦੇ ਵਿੱਚ ਅੱਜ ਜਾਣਾ ਸੀਗਾ ਡੀਜੀਪੀ ਸਾਹਿਬ ਨੇ। ਇਹ ਮੈਨੂੰ ਪੱਕਾ ਨਹੀਂ ਜੀ, ਗਏ ਕਿ ਨਹੀਂ, ਪਰ ਜਾਣਾ ਜ਼ਰੂਰ ਸੀ ਇਹਨਾਂ ਨੇ ਅੱਜ। ਅੱਛਾ, ਜਿਸ ਵੇਲੇ ਸੁਣਵਾਈ ਹੋਈ ਆ, ਜਿਸ ਵੇਲੇ ਇਹ ਸੁਣਵਾਈ ਹੋਈ ਆ, ਠੀਕ ਉਸੇ ਵੇਲੇ ਐਸਐਸਪੀ ਦਫ਼ਤਰ ਦੇ ਬਾਹਰ ਬੰਦਾ ਮਾਰ ਦਿੱਤਾ ਗਿਆ। ਔਰ ਉਹ ਬਿਲਕੁਲ। ਬੰਦਾ ਜਿਹੜਾ ਹੈ ਪ੍ਰਵਿੰਦਰ, ਉੱਤਰਾਖੰਡ ਤੋਂ ਆਇਆ ਸੀ, ਇੱਕ ਅਫੀਮ ਦੇ ਕੇਸ ਦੇ ਵਿੱਚ ਉਹਦੀ ਕੋਈ ਪੇਸ਼ੀ ਸੀ, ਮਾਰ ਦਿੱਤਾ ਗਿਆ। ਜੀ, ਔਰ ਮਾਰਨ ਤੋਂ ਬਾਅਦ ਗੋਲਡੀ ਬਰਾੜ ਨੇ ਖੁਦ ਉਹਦੀ ਜ਼ਿੰਮੇਵਾਰੀ ਲਈ ਆ। ਜੀ, ਮੀਡੀਆ ਨੂੰ ਵੀ ਉਹ ਵੌਇਸ ਨੋਟ ਵਗੈਰਾ ਭੇਜੇ ਗਏ ਨੇ ਕਿ ਭਾਈ ਅਸੀਂ ਮਾਰਿਆ ਕਿਉਂਕਿ ਇਹਨਾਂ ਨੇ ਸਾਡਾ ਭਰਾ ਮਾਰਿਆ ਸੀ। ਤੁਸੀਂ ਸੋਚ ਕੇ ਦੇਖੋ ਜੀ, ਕਿ ਗੋਲਡੀ ਬਰਾੜ ਦੇ ਭਰਾ ਨੂੰ ਮਾਰਨ ਦੇ ਕੋਈ ਮੁਕੱਦਮੇ 'ਚ ਨਾਮਜ਼ਦ ਹੋਵੇ ਬੰਦਾ, ਉਹਦੀ ਪੇਸ਼ੀ ਹੋਵੇ, ਪੁਲਿਸ ਕੋਲ ਕੋਈ ਇਨਪੁਟ ਹੀ ਨਾ ਹੋਵੇ, ਹੂੰ, ਉਹ ਰੇਕੀ ਕਰਕੇ ਐਸਐਸਪੀ ਦਫ਼ਤਰ ਦੇ ਕੋਲ ਜੀ, ਬੰਦਾ ਮਾਰ ਜਾਏ, ਫਿਰ ਤੁਸੀਂ ਕੀ ਕਹੋਗੇ ਬਤੌਰ ਜੱਜ? ਜੀ, ਕੋਰਟ ਕੀ ਜੀ, ਆਬਜ਼ਰਵ ਕਰੇਗੀ? ਤੇ ਅੱਜ ਹੀ ਜੇ ਤੁਸੀਂ ਵੇਖੋਗੇ ਤਾਂ ਜੀ, ਇੱਕ ਘਟਨਾ ਮਾਝੇ ਦੇ ਵਿੱਚ ਵਾਪਰੀ, ਬਟਾਲੇ ਏਰੀਏ 'ਚ। ਉੱਥੇ ਮੈਡੀਕਲ ਖੋਲਦੇ ਆ, ਜੀ, ਇੱਕ ਮੈਡੀਕਲ ਸਟੋਰ ਦੇ ਸੰਚਾਲਕ ਨੂੰ ਭੁੰਨ ਦਿੱਤਾ ਗਿਆ। ਔਰ ਕਮਾਲ ਦੀ ਗੱਲ ਹੈ ਕਿ 2024 ਦੇ ਵਿੱਚ ਉਹਦੇ ਤੇ ਇੱਕ ਜੀ, ਹਮਲਾ ਹੋ ਚੁੱਕਾ ਸੀ ਆਲਰੇਡੀ। ਤਾਂ ਸੋਚ ਜੀ, ਕੇ ਦੇਖੋ ਨਾ, ਫਿਰ ਤੁਹਾਡੇ ਸੂਬੇ ਨੂੰ ਕੀ ਕਿਹਾ ਜਾਊਗਾ? ਤਾਂ ਇਸੇ ਕਰਕੇ ਅੱਜ ਹੂੰ, ਜਦੋਂ ਇਹ ਸੁਣਵਾਈ ਚੱਲ ਰਹੀ ਸੀ, ਠੀਕ ਉਸ ਵੇਲੇ ਬੰਦਾ ਮਰ ਗਿਆ। ਜਿਸ ਵੇਲੇ ਬੰਦਾ ਮਰ ਗਿਆ ਤਾਂ ਇਹਨਾਂ ਨੇ ਫਿਰ ਸਖਤ ਰੁਖ ਅਪਣਾਇਆ, ਹਾਈ ਕੋਰਟ ਦੇ ਜੱਜਾਂ ਨੇ। ਉਹਨਾਂ ਕਿਹਾ ਪੰਜਾਬ ਹੁਣ ਸਟੇਟ ਆਫ ਗੈਂਗਸਟਰਸ ਬਣ ਚੁੱਕਾ ਹੈ, ਰੋਜ਼ ਕਤਲ ਹੋ ਰਿਹਾ ਹੈ, ਜੀ, ਸੈਂਕੜੇ ਜਾਂ ਹਜ਼ਾਰਾਂ ਭੀੜ ਦੇ ਵਿੱਚ 2 ਬੰਦੇ ਆਉਂਦੇ, ਹੱਤਿਆ ਕਰਕੇ ਫਰਾਰ ਹੋ ਜਾਂਦੇ ਤੇ ਪੁਲਿਸ ਉਹਨਾਂ ਨੂੰ ਫੜ ਨਹੀਂ ਸਕਦੀ। ਤਾਂ ਨਾਲ ਇਹ ਵੀ ਕਿਹਾ ਬਿਲਕੁਲ, ਗਿਆ ਕਿ ਵੀਆਈਪੀਜ਼ ਦੇ ਕੋਲ ਕਿੰਨੀ ਸਿਕਿਉਰਿਟੀ ਆ, ਕੀ ਕੁਛ ਆ, ਸਾਰਾ ਹੁਣ ਸੋਧਿਆ, ਇੱਕ ਹਲਫਨਾਮਾ ਸਾਨੂੰ ਲਿਆ ਕੇ ਤੇ ਪੇਸ਼ ਕਰੋ। ਯਾਨੀ ਡੀਜੀਪੀ ਸਾਹਿਬ ਨੂੰ ਹੂੰ, ਹੁਣ ਦੁਬਾਰਾ ਇੱਕ ਹਲਫਨਾਮਾ ਦੇਣਾ ਪਵੇਗਾ ਕਿ ਵੀਆਈਪੀਜ਼ ਦੀ ਸਿਕਿਉਰਿਟੀ ਦੇ ਵਿੱਚ ਕਿੰਨੀ ਨਫਰੀ ਲੱਗੀ ਹੈ, ਕੀ ਸਾਰਾ ਹਿਸਾਬ ਕਿਤਾਬ ਹੈ। ਪਰ ਜੋ ਵੀ ਹੈ, ਵਾਕਿਆ ਤੁਸੀਂ ਕਿਹਾ ਕਿ ਇਹਨਾਂ 2 ਘਟਨਾਵਾਂ ਨੇ ਅੱਜ ਫਿਰ ਦਹਿਲਾ ਦਿੱਤਾ ਪੰਜਾਬ। ਤੇ ਇਹ ਕੀ ਕਹਿੰਦੇ ਆ, ਇਹ ਚੌਥੇ ਪੰਜਵੇਂ ਦਿਨ ਮੂੰਹ ਧੋ ਕੇ ਆ ਜਾਂਦੇ ਨੇ, ਕਹਿ ਦਿੰਦੇ ਆ ਕਿ ਲਓ ਜੀ ਗੈਂਗਸਟਰਾਂ ਨੂੰ ਸਾਡੀ ਧਮਕੀ ਆ, ਹੁਣ ਪੰਜਾਬ ਛੱਡ ਦਿਓ ਜਾਂ ਕੰਮ ਛੱਡ ਦਿਓ। ਇਹ ਕੋਈ ਗੱਲਾਂ ਨੇ ਕਰਨ ਹੂੰ, ਵਾਲੀਆਂ ਗੁਰਪ੍ਰੀਤ? ਇਹ ਗੱਲਾਂ ਨੇ ਬਿਲਕੁਲ, ਕੋਈ ਕਰਨ ਵਾਲੀਆਂ ਭਾਈ ਕਿ ਭਾਈ ਪੰਜਾਬ ਛੱਡ ਦਿਓ ਜਾਂ ਕੰਮ ਛੱਡ ਦਿਓ? ਉਹ ਕਹਿੰਦੇ ਤੇਰੇ ਕੀ, ਕਿਉਂ ਕੰਮ ਛੱਡ ਦਈਏ ਬਈ, ਕੰਮ ਤਾਂ ਪਹਿਲਾਂ ਹੀ ਜੀ, ਕਰਾਂਗੇ। ਤੁਹਾਡੇ ਰਾਜ ਦੇ ਵਿੱਚ ਕੰਮ ਕਰਨ ਦਾ ਮਜ਼ਾ ਹੀ ਬੜਾ ਆਉਂਦਾ। ਅਗਲੇ ਤੇ ਇਹ ਕਹਿੰਦੇ ਨਜ਼ਾਰਾ ਹੀ ਜੀ, ਬੜਾ ਆਉਂਦਾ ਕਿ ਚੈਲੰਜ ਨੂੰ ਵਿਨਣਾ ਤੇ ਕੰਮ ਹੁੰਦਾ ਹੈ ਬਦਮਾਸ਼ ਦਾ, ਕਿ ਤੂੰ ਚੈਲੰਜ ਬਿਲਕੁਲ, ਕਰ, ਤੇਰੇ ਚੈਲੰਜ ਨੂੰ ਅਸੀਂ ਵਿਨਦੇ, ਮਜ਼ਾ ਆਉਂਦਾ। ਹੋਰ ਬਦਮਾਸ਼ ਦੀ ਲਾਈਫ ਕੀ ਹੁੰਦੀ ਹੈ? ਜੀ, ਬਿਲकुल, बिल्कुल। ਬਦਮਾਸ਼ ਦੀ वो तो ਲਾਈਫ ਇਹੀ ਹੁੰਦੀ ਹੈ, ਚੈਲੰਜ ਨਾਲ ਬੰਦੇ ਮਾਰ ਰਹੇ ਨੇ। ਜੀ, ਜੀ। ਜਿਹੜੇ ਕੰਮ ਇਹਨਾਂ ਦੇ ਕਰਨ ਵਾਲੇ ਨੇ ਉਹ ਨਹੀਂ ਕਰਦੇ, ਬਸ ਸਟੇਜ ਤੋਂ ਇਹ ਗੱਲਾਂ ਬੜੇ ਠੋਕ ਕੇ ਕਹਿੰਦੇ ਨੇ ਵੀ ਛੱਡ ਜਿਓ, ਨਹੀਂ ਤਾਂ ਅਸੀਂ ਆਹ ਕਰਾਂਗੇ, ਆਹ ਕਰਾਂਗੇ। ਕੀ ਆਪਰੇਸ਼ਨ ਪ੍ਰਹਾਰ ਅੱਗੇ ਚਲਾ ਕੇ ਕਰੀ ਜਾਂਦੇ ਨੇ, ਉਹ ਵੀ ਤੁਸੀਂ ਦੱਸਿਆ ਹੀ ਹੈ ਬੀਤੇ ਦਿਨੀ ਜਾਣਕਾਰੀਆਂ ਸਾਨੂੰ ਕੀ ਆਪਾਂ। ਖੈਰ ਅੱਗੇ ਵਧੀਏ, ਹੁਣ ਗੱਲ ਗਾਇਕਾਂ ਦੀ ਨੇ। ਇੱਕ ਸਲੀਮ ਹੋਣੀ ਤਾਂ ਜਾਣੇ ਜਾਂਦੇ ਨੇ ਬੋਲੀ ਸੁਭਾਅ ਦੇ, ਕਈ ਵਾਰੀ ਉਹ ਕੋਈ ਏਦਾਂ ਦੀ ਗੱਲ ਕਰ ਜਾਂਦੇ ਨੇ, ਉਹ ਮੌਕੇ ਤੇ ਕਹਿ ਤਾਂ ਦਿੰਦੇ ਨੇ ਪਰ ਉਹਦੇ ਮਤਲਬ ਕਈ ਉਲਟ ਨਿਕਲਦੇ ਹੁੰਦੇ ਨੇ। ਹੁਣ ਇੱਕ ਵਾਰ ਮੁੜ ਕੇ ਇਹਨਾਂ ਨੇ ਵਿਵਾਦ ਛੇੜ ਲਿਆ ਇੱਕ ਕਲਾਕਾਰ ਨੂੰ ਲੈ ਕੇ, ਤੇ ਇੱਕ ਨਹੀਂ ਇਹ 3 ਸਿੰਗਰ ਸੀ ਖੈਰ, ਤੇ ਹੁਣ ਇਹਨਾਂ ਨੇ ਆਖਰਕਾਰ ਮਾਫੀ ਮੰਗੀ ਹੈ ਜੀ।
ਹਾਂਜੀ, ਨਹੀਂ ਇਹ ਵਾਕਿਆ ਤੁਹਾਡੀ ਗੱਲ ਠੀਕ ਆ। ਮਾਸਟਰ ਸਲੀਮ ਤੇ ਸਾਵਰਕਰ ਵਾਂਗੂ ਮਾਫੀ ਵੀਰ ਬਣ ਚੁੱਕਾ ਪੰਜਾਬ ਦਾ। ਇਹਦਾ ਕੰਮ ਹੀ ਹੈ, ਬਿਲਕੁਲ ਇਹਨੇ ਕੋਈ ਨਾ ਕੋਈ ਸਿਆਪਾ ਛੇੜ ਕੇ ਮੁੜ ਕੇ ਮਾਫੀ ਮੰਗ ਲੈਣੀ ਹੁੰਦੀ ਆ। ਚਿੰਤਪੁਰਨੀ ਦਰਬਾਰ ਦੇ ਵਿੱਚ ਜਾ ਕੇ ਜੀ ਇਸਨੇ ਮਾਫੀ ਮੰਗੀ, ਇਹਨੂੰ ਅਕਲ ਹੀ ਨਹੀਂ ਆਈ। ਹੁਣ ਥੋੜੇ ਦਿਨ ਪਹਿਲਾਂ ਤੇ ਉਸਤਾਦ ਪੂਰਨ ਜੀ ਸ਼ਾਹ ਕੋਟੀ ਫੌਤ ਹੋਏ ਨੇ। ਬੰਦਾ 4 ਦਿਨ ਸ਼ਰਮ ਹੀ ਜੀ ਕਰ ਲੈਂਦਾ ਹੈ। ਇਹਨੇ ਤੇ ਹਯਾ ਸੱਚੀ ਉਹ ਕਿੱਲੀ ਤੇ ਟੰਗੀ ਆ, ਇਹ ਜਿਹੜਾ ਹੂੰ ਸਲੀਮ ਆ। ਵੀ ਤੂੰ ਬੰਦਾ ਪੁੱਛੇ ਕਿ 8-10 ਸਾਲ ਵਾਲਾ ਉਹ ਮਾਸਟਰ ਸਲੀਮ ਚਰਖੇ ਦੀ ਘੂਕਾ ਨਾ, ਜੀ ਬੱਗੀ ਤੇਰੀ ਦਾੜੀ ਆ, ਕਲਫ ਤੂੰ ਲਾਉਣਾ ਹੈ। ਉਧਰੋਂ ਰੌਸ਼ਨ ਪ੍ਰਿੰਸ ਹੋਇਆ ਤੇ ਇੱਕ ਨਾਲ ਹੰਸਰਾਜ ਹੰਸ ਦਾ ਮੁੰਡਾ। ਇਹ ਦੋਨੇ ਚਲੋ ਰੌਸ਼ਨ ਪ੍ਰਿੰਸ ਤਾਂ ਨਹੀਂ ਮੈਨੂੰ ਪਤਾ ਕਿੱਥੋਂ ਆ, ਕਿਹੜੇ ਘਰਾਣੇ ਚੋਂ ਆ, ਪਰ ਇਹ ਜਿਹੜੇ ਆ ਦੋਵੇਂ, ਇਹਨਾਂ ਦੇ ਬਾਪ ਦੀ ਕਮਾਈ ਤੇ ਵੇਖੋ। ਸਰ ਬਿਲਕੁਲ ਹੰਸ ਬਿਲਕੁਲ ਹੰਸ ਜਿੱਦਾਂ ਮਰਜੀ ਨੇ, ਹੰਸ ਕਿਸੇ ਬੰਦੇ ਦਾ ਜ਼ਿਕਰ ਆਏਗਾ, ਕਿਸੇ ਕਲਾਕਾਰ ਦਾ ਜ਼ਿਕਰ ਆਏਗਾ, ਫਨਕਾਰ ਦਾ ਜ਼ਿਕਰ ਆਏਗਾ, ਵਿਦਵਾਨ ਦਾ ਜ਼ਿਕਰ ਆਏਗਾ, ਕਿਸੇ ਮਹਾਪੁਰਸ਼ ਦਾ, ਉਹ ਵਿਛ ਜਾਂਦੇ ਨੇ ਲਿਆਕਤ ਨਾਲ। ਇਹ ਬਿਲਕੁਲ ਕੁਆਲਿਟੀ ਹੈ ਬੰਦੇ 'ਚ। ਇਦਾਂ ਹੀ ਉਸਤਾਦ ਪੂਰਨ ਸ਼ਾਹ ਕੋਟੀ ਸੀ, ਕੌੜਾ ਸੀ ਜ਼ਬਾਨ ਦਾ, ਪਰ ਨਹੀਂ, ਆਪਣੇ ਬੋਲਾਂ ਦੇ ਵਿੱਚ ਉਹ ਬਹੁਤ ਅਪਣੱਤ ਰੱਖਦਾ ਸੀ ਬੰਦੇ ਦਾ। ਜੀ ਤੋ ਮਤਲਬ ਇਹ ਤੇ ਸਮਝ ਹੀ ਨਹੀਂ ਆਈ। ਅੱਛਾ, ਉਹ ਹੁਣ ਰੀਸ ਕਿਹਦੀ ਲਾ ਰਹੇ ਸੀ? ਪਿੱਛੇ ਗਾਣਾ ਲਾ ਕੇ ਇਹ ਨਛੱਤਰ ਗਿੱਲ ਦਾ ਹਾਏ ਹਾਏ ਹਾਏ, ਵੀ ਜਿੱਦਾਂ ਕਿਸੇ ਕਲਾਕਾਰ ਨੂੰ ਟ੍ਰੋਲ ਕਰ ਰਹੇ ਹੁੰਦੇ। ਨਛੱਤਰ ਤੋਂ ਨਹੀਂ ਜੀ ਰਿਹਾ ਗਿਆ ਜੀ। ਉਹ ਬੰਦਾ ਹੂੰ ਸਿੱਧਾ ਸਾਦਾ, ਉਹਦੇ ਨਾਲ ਜ਼ਿੰਦਗੀ ਨੇ ਬਹੁਤ ਟ੍ਰੈਜਡੀਆਂ ਕੀਤੀਆਂ ਨੇ। ਉਹਨੇ ਫਿਰ ਇਹਨਾਂ ਨੂੰ ਜੀ ਠੋਕਿਆ ਪੋਸਟ ਪਾ ਕੇ। ਜਿਵੇਂ ਪੋਸਟ ਪਾਈ, ਰਿਐਕਟ ਕੀਤਾ ਨਛੱਤਰ ਗਿੱਲ ਨੇ। ਨਛੱਤਰ ਗਿੱਲ ਦੇ ਨਾਲ ਸੋਸ਼ਲ ਮੀਡੀਆ ਖੜ ਗਿਆ। ਇੱਥੇ ਕੋਈ ਕਾਸਟ ਦਾ ਬਿਲਕੁਲ ਮਸਲਾ ਨਹੀਂ ਸੀ ਕਿ ਜੱਟ ਹੈ ਜਾਂ ਕੋਈ ਮੀਰਜ਼ਾਦਾ, ਨਹੀਂ। ਗੱਲ ਇਹ ਸੀ ਕਿ ਤੁਸੀਂ ਹਰ ਇੱਕ ਬੰਦੇ ਨੂੰ ਨੀਵਾਂ ਦਿਖਾਉਣ ਲਈ ਕਿਉਂ ਜਾਂਦੇ ਹੋ? ਤੁਹਾਡੇ ਕੋਲ ਸੁਰ ਹੋ ਸਕਦੇ ਆ, ਤੁਹਾਡੇ ਕੋਲ ਕਲਾ ਹੋ ਸਕਦੀ ਹੈ, ਫਨਕਾਰੀ ਹੋ ਸਕਦੀ ਹੈ, ਤੁਸੀਂ ਅੱਛੇ ਅਦੀਬ ਹੋ ਸਕਦੇ ਹੋ, ਤੁਸੀਂ ਜੀ ਗਿਆਤਾ ਹੋ ਸਕਦੇ ਹੋ, ਪਰ ਕਿਸੇ ਨੂੰ ਏਦਾਂ ਨੀਵਾਂ ਤਾਂ ਨਾ ਦਿਖਾਓ। ਔਰ ਨਛੱਤਰ ਗਿੱਲ ਸਰ, ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ, ਭਾਈ ਉਦੋਂ ਤੋਂ ਲੈ ਕੇ ਅੱਜ ਤੱਕ ਹਿੱਟ ਹੈ। ਮਤਲਬ ਕਿ ਅਸੀਂ ਉਦੋਂ ਬਿਲਕੁਲ ਜਵਾਨੀ ਦੇ ਪਹਾੜ 'ਚ ਸਾਂ, ਜਦੋਂ ਕੈਸਟ ਆਈ ਆ, ਫਾਈਨ ਟੱਚ ਬੰਨਿਓ ਆਈ ਸੀ ਜੀ ਸ਼ਾਇਦ। ਤਾਂ ਮਤਲਬ ਕਿ ਤੁਸੀਂ ਸੋਚ ਕੇ ਦੇਖੋ, ਅੱਜ ਵੀ ਉਹ ਪਲੇਬੈਕ ਸਿੰਗਰ ਹੈ ਫਿਲਮਾਂ 'ਚ। ਤਾਂ ਤੁਸੀਂ ਕਿਸੇ ਜੀ ਬੰਦੇ ਨੂੰ ਬਿਲਕੁਲ ਐਸੀ ਉਮਰ ਦੇ ਵਿੱਚ ਏਦਾਂ ਕਰੋ ਤਾਂ ਬੜੀ ਸ਼ਰਮਨਾਕ ਗੱਲ ਹੈ। ਖੈਰ, ਤਿੰਨਾਂ ਨੇ ਹੁਣ ਮਾਫੀ ਮੰਗੀ ਆ, ਪਰ ਇਹ ਮਾਫੀ ਮੰਗ ਕੇ ਬਾਈ ਇਹਨਾਂ ਦੀ ਮਾਫੀ ਦੀ ਐਕਸਪਾਇਰੀ ਕਦੋਂ ਤੱਕ ਰਹੇਗੀ? ਮਾਸਟਰ ਸਲੀਮ ਦਾ ਤਾਂ ਮੈਨੂੰ ਯਕੀਨ ਹੀ ਕੋਈ ਨਹੀਂ ਕਿ ਅੱਜ ਵੀਰਵਾਰ ਆ ਜਾਂ ਬੁੱਧਵਾਰ ਆ, ਤਾਂ ਜੀ ਕੀ ਪਤਾ ਸ਼ਨੀ ਐਤਵਾਰ ਤੱਕ ਫੇਰ ਕੋਈ ਨਾ ਕੋਈ ਪਟਾਕਾ ਪਾ ਦੇਵੇ। ਉਹਦਾ ਤਾਂ ਕੋਈ ਪਤਾ ਹੀ ਨਹੀਂ ਹੈਗਾ ਉਹਨੂੰ। ਤੇ ਜੀ ਵੈਸੇ ਮੇਰੇ ਖਿਆਲ ਦੇ ਨਾਲ ਗਾਇਕੀ ਛੱਡ ਕੇ ਭਗਵੰਤ ਬਿਲਕੁਲ ਮਾਨ ਹੋਰਾਂ ਦੀ ਜਿਹੜੀ ਖਾਲੀ ਥਾਂ ਹੈ ਨਾ ਕਮੇਡੀ ਜਗਤ ਦੇ ਵਿੱਚ, ਉਹਨਾਂ ਨੂੰ ਭਰਨ ਦਾ ਯਤਨ ਕਰਨਾ ਚਾਹੀਦਾ। ਬਿਲਕੁਲ ਤੇ ਆਮ ਆਦਮੀ ਨੂੰ ਲੱਗਿਆ ਜੀ ਇੱਕ ਹੋਰ ਝਟਕਾ। ਹਾਂਜੀ, ਦੇਖੋ, ਇਹ ਮੇਅਰ ਦਾ ਇਲੈਕਸ਼ਨ ਆ। ਮੇਅਰ ਦੇ ਇਲੈਕਸ਼ਨ ਦੇ ਬਾਬਤ ਇਹ ਕੈਸਨ ਹਾਈ ਕੋਰਟ ਦੇ ਵਿੱਚ, ਹਾਈ ਕੋਰਟ ਨੇ ਇਹਨਾਂ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ। ਦਰਅਸਲ ਕੀ ਹੈ ਕਿ ਇਹ ਆਬਜ਼ਰਵਰ ਲਵਾਉਣਾ ਚਾਹੁੰਦੇ ਸੀਗੇ, ਤਾਂ ਫਿਲਹਾਲ ਕੋਰਟ ਨੇ ਕੋਈ ਰਾਹਤ ਨਹੀਂ ਦਿੱਤੀ। ਵੈਸੇ ਹੁਣ ਗੱਲ ਇਹ ਆ, ਆਂਦੇ ਹੁੰਦੇ ਨਾ ਕਬੀਲੇ ਦੀ ਨਮਾਜ਼ ਹਨੇਰੇ ਦੀਆਂ ਟੱਕਰਾਂ। ਹੁਣ ਕੀ ਆ, ਤੁਹਾਡਾ ਗੱਠਜੋੜ ਹੋਇਆ ਨਹੀਂ, ਤੁਸੀਂ ਆਪਣੇ ਪੱਧਰ ਤੇ ਬੰਦੇ ਲਈ ਫਿਰਦੇ ਹੋ, ਕਾਂਗਰਸ ਆਪਣੇ ਬੰਦੇ ਆਪਦੇ ਪੱਧਰ ਤੇ ਖਿਲਾਰੀ ਬੈਠੀ ਆ, ਕੁਝ ਨਹੀਂ ਵਟਿਆ ਜਾਣਾ ਲੈ ਦੇ ਕੇ। ਉਹਦਾ ਜੇ ਮਾਨਾ ਮੈਨਾ ਹੁੰਦਾ, ਪਤਾ ਨਹੀਂ ਕੀ ਹੋਣਾ, ਉਹਨੇ ਕੁਝ ਨਹੀਂ ਹੋਣਾ, ਲੈ ਦੇ ਕੇ 4 ਦਿਨਾਂ ਦਾ ਰੋਣਾ, ਹੋਰ ਕੀ ਹੋਣਾ? ਕੁਝ ਨਹੀਂ ਹੋਣਾ। ਤਾਂ ਗੱਲ ਇਹ ਆ ਜੀ ਕਿ ਇਹਨਾਂ ਤੋਂ ਹੁਣ ਕੱਖ ਨਹੀਂ ਜੇ ਹੋਣਾ। ਉਹ ਬਸ ਇੱਕ ਵਾਰੀ ਉਹ ਮਸੀਹ ਕਾਂਡ ਕਰ ਗਿਆ ਸੀ, ਤੁਹਾਨੂੰ ਪਤਾ, ਉਹ ਜੀ ਬਿਲਕੁਲ ਜਿਹੜਾ ਕਹਿੰਦਾ ਸੀ ਜਿਵੇਂ ਅੰਬਰਾਂ ਦੇ ਤਾਰੇ ਗਿਣਦਾ ਹੁੰਦਾ, ਨਾਲ ਹੀਰਾ ਫੇਰੀਆਂ ਕਰੀ ਜਾਂਦਾ ਸੀਗਾ। ਉਦੋਂ ਜ਼ਰੂਰ ਇਹ ਮੇਅਰ ਬਣਾ ਗਏ ਸੀਗੇ। ਸੁਪਰੀਮ ਕੋਰਟ ਨੇ ਤੁਹਾਨੂੰ ਪਤਾ ਚੋਣ ਰੱਦ ਕਰ ਦਿੱਤੀ ਸੀ। ਅਦਰਵਾਈਜ਼ ਭਾਜਪਾ ਏਡੀ ਜ਼ਿਆਦਾ ਐਕਸਪਰਟੀ ਹਾਸਲ ਕਰ ਚੁੱਕੀ ਇਹੋ ਜੀ ਗੇਮ ਦੇ ਵਿੱਚ, ਉਹ ਲਾਗੇ ਹੀ ਨਹੀਂ ਲੱਗਣ ਦਿੰਦੇ ਇਹਨਾਂ ਨੂੰ। ਜੀ ਬਿਲਕੁਲ ਤੇ ਉਧਰ ਕਮੇਟੀ ਤੇ ਸਰਕਾਰ ਦੇ ਸਰੂਪ ਮਾਮਲੇ 'ਚ ਦਾਅਵੇ ਉਲਟ ਨੇ ਜੀ। ਹਾਂਜੀ, ਦੇਖੋ, ਇਹ ਗੱਲ ਇਹ ਆ ਕਿ ਹੁਣ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਚੱਲਦੀ ਪਈ ਆ, ਕਿਉਂਕਿ ਕੁਝ ਬੰਦੇ ਇਹ ਮਾਮਲਾ ਲੈ ਗਏ ਸਨ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਵਿੱਚ ਜਾ ਕੇ ਪੰਜਾਬ ਸਰਕਾਰ ਨੇ ਆਖਿਆ ਕਿ ਸਾਨੂੰ ਜੀ ਇਹ ਨਾ ਅੱਧ ਪਚੱਧਾ ਜਿਹਾ ਮਤਲਬ ਕਿ ਸਹਿਯੋਗ ਦੇ ਰਹੇ ਨੇ। ਅੱਧ ਪਚੱਧਾ ਜਿਹਾ ਭਾਵ ਇਹ ਆ ਕਿ ਕੁਝ ਰਿਕਾਰਡ ਦੇਣ ਦੀ ਗੱਲ ਕਰਦੇ ਨੇ, ਕੁਝ ਨਹੀਂ ਕਰਦੇ। ਪਰ ਦੂਜੇ ਪਾਸੇ ਜਿਹੜੀ ਕਮੇਟੀ ਆ,
ਕਮੇਟੀ ਕਹਿ ਰਹੀ ਹੈ ਕਿ ਨਹੀਂ ਜੀ ਅਸੀਂ ਸਾਰਾ ਰਿਕਾਰਡ ਜਿਹੜਾ ਇਹਨਾਂ ਨੂੰ ਮਤਲਬ ਕਿ ਦੇਣ ਵਾਸਤੇ ਤਿਆਰ ਹੈ। ਯਾਨੀ ਕੁੱਲ ਮਿਲਾ ਕੇ ਕਹਿ ਲਓ ਕਿ ਦਾਅਵੇ ਜਿਹੜੇ ਆ ਉਹ ਉਲਟ ਨੇ। ਗੁਰਪ੍ਰੀਤ, ਇਸ ਵੇਲੇ ਆਪਾਂ ਦੇਖਦੇ ਹਾਂ ਤਾਂ ਦੋਨਾਂ ਦੇ ਹੀ ਦਾਅਵੇ ਕੰਟਰਾਡਿਕਟ ਨੇ। ਤੇ ਪਰ ਇੱਕ ਮਾਮਲਾ ਹੋਰ ਵੀ ਹੈ, ਜੀ ਉਹ ਹੈ ਮੁੱਖ ਮੰਤਰੀ ਦੀ ਜਿਹੜੀ ਤਥਾ ਕਥਿਤ ਵੀਡੀਓ ਹੈ, ਉਹਦੀ ਵੀ ਅਪਡੇਸ਼ਨ ਅੱਜ ਆਈ ਆ ਕਿ ਸ਼ਾਇਦ 3 ਲੈਬਸ ਨੂੰ ਜੋ ਗੜਗੜ ਸਾਹਿਬ ਸਕੱਤਰਤ ਹੈ ਜਿਹੜਾ, ਇਹਨਾਂ ਨੇ ਉਹ ਵੀਡੀਓ ਭੇਜ ਦਿੱਤੀ ਆ। ਇਸ ਮਾਮਲੇ 'ਚ ਇਹੀ ਜੀ ਅਪਡੇਸ਼ਨ ਆ। ਤਾਂ ਕੁੱਲ ਮਿਲਾ ਕੇ ਜੋ ਸਰੂਪ ਵਾਲਾ ਮਾਮਲਾ, ਇਹਦੇ ਤੇ ਆਪਾਂ ਬਹੁਤ ਤਫਸੀਲ ਗੱਲ ਕੀਤੀ ਆ ਕਿ ਪਤਾ ਨਹੀਂ ਡੀਲ ਹੋ ਗਈ ਆ ਜਾਂ ਢੀਲ ਹੋ ਗਈ ਆ, ਕਿ ਮਸਲਾ ਅੱਗੇ ਵੱਧਦਾ ਜੀ ਨਜ਼ਰ ਨਹੀਂ ਆ ਰਿਹਾ। ਤਾਂ ਹਾਈ ਕੋਰਟ ਦੇ ਵਿੱਚ ਜਾ ਕੇ ਸਰਕਾਰ ਕਹਿੰਦੀ ਕਿ ਅੱਧ ਪਚੱਧਾ ਸਹਿਯੋਗ ਦੇ ਰਹੇ ਆ, ਜਦ ਕਿ ਕਮੇਟੀ ਦਾ ਕਹਿਣਾ ਕਿ ਅਸੀਂ ਕਿਸੇ ਪੱਧਰ ਦਾ ਕੋਈ ਲੁਕਾ ਨਹੀਂ ਰੱਖ ਰਹੇ, ਕਿਸੇ ਕਿਸਮ ਦਾ ਕੋਈ ਓਹਲਾ ਨਹੀਂ ਰੱਖ ਰਹੇ, ਲੈ ਲਓ ਜਿਹੜਾ ਕੁਝ ਲੈਣਾ। ਜੀ ਜੀ ਹੁਣ ਉਡੀਕ ਪਤਾ ਨਹੀਂ ਕਿਸ ਗੱਲ ਦੀ ਹੈ, ਡੀਲ ਜਾਂ ਢੀਲ ਵਾਲੀ ਗੱਲ ਕਿੱਥੇ ਹੈ। ਇਹ ਬਿਲਕੁਲ ਤੁਸੀਂ ਸਹੀ ਕਿਹਾ। ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਬਣਦਾ ਕੀ ਹੈ। ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।